ਉਹ ਸ਼ਹਿਜ਼ਾਦ ਦੀ ਗੱਲ ਕੱਟੇਗੀ। ਮੈਂ ਸ਼ਹਿਜ਼ਾਦ ਦੀ ਗੱਲ ਨੂੰ ਇਸ ਤਰ੍ਹਾਂ ਅੱਗੇ ਵਧਾਵਾਂਗਾ ਕਿ ਦਿਲ ਤੇ ਤਮਾਮ ਜਾਨਵਰਾਂ ਵਿੱਚ ਵੀ ਹੁੰਦਾ ਹੈ, ਤਮਾਮ ਇਨਸਾਨਾਂ ਵਿੱਚ ਹੁੰਦਾ ਹੈ, ਐਸੇ ਇਨਸਾਨਾਂ ਵਿੱਚ ਵੀ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਯਾਰ ਉਹ ਬਹੁਤ ਸਾਰੇ ਨਾਂ ਦਿੰਦੇ ਹਾਂ ਅਸੀਂ। ਤੇ ਫਿਰ ਮੇਰੇ ਖਿਆਲ ਹੈ ਕਿ ਇਸ ਹਕੀਕਤ ਨੂੰ ਮੰਨ ਲੈਣਾ ਚਾਹੀਦਾ ਕਿ ਉਹ ਹਰ ਇੱਕ ਵਿੱਚ ਮੌਜੂਦ ਹੈ ਔਰ ਹਰ ਵਿੱਚ ਉਹਦਾ ਜਲਵਾ ਹੈ, ਹਰ ਵਿੱਚ ਉਹਦਾ ਹੋਣਾ ਇਹ ਬਿਲਕੁਲ ਇੱਕ ਹਕੀਕਤ ਹੈ। ਸੋ ਅੱਜ ਦਾ ਜਿਹੜਾ ਸਾਡਾ ਸਰਨਾਮਾ ਸੀ ਖਿਆਲ ਦਾ, ਉਹਨੂੰ ਮੇਰਾ ਖਿਆਲ ਹੈ ਕਿ ਵਾਈਂਡ ਅਪ ਕਰਨਾ ਤੇ ਮੇਰੇ ਵੱਸ ਦੇ ਵਿੱਚ ਨਹੀਂ ਹੈ, ਜਾਂ ਉਹਨੂੰ ਸਮੇਟਣਾ ਤੇ ਮੇਰੇ ਵੱਸ ਵਿੱਚ ਨਹੀਂ ਹੈ। ਕਦੇ ਵੀ ਕਿਸੇ ਖਿਆਲ ਨੂੰ ਤੁਹਾਡੀਆਂ ਦੱਸੀਆਂ ਹੋਈਆਂ ਗੱਲਾਂ ਹੀ ਅੱਗੇ ਪਹੁੰਚਦੀਆਂ ਨੇ ਔਰ ਉਹਨਾਂ ਵਿੱਚੋਂ ਹੀ ਕੋਈ ਨਾ ਕੋਈ ਮੌਜੂ ਐਸਾ ਕੱਢੀ ਦਾ ਹੈ ਜਾਂ ਐਸੀ ਕੋਈ ਗੱਲ ਕੱਢੀ ਦੀ ਹੈ ਜਿਹੜੀ ਕਿ ਸਾਡੇ ਧਿਆਨ ਦਾ, ਸਾਡੇ ਖਿਆਲ ਦਾ ਮਰਕਜ਼ ਬਣਦੀ ਹੈ। ਅਸੀਂ ਅਗਰ ਇਲਹਾਮੀ ਹਿਸਟਰੀ ਨੂੰ ਲੈਂਦੇ ਹਾਂ, ਇਲਹਾਮੀ ਹਿਸਟਰੀ ਦੇ ਵਿੱਚ ਰੱਬ ਸੋਹਣੇ ਨੂੰ ਖਿਆਲ ਆਇਆ ਕਿ ਮੈਂ ਪਹਿਚਾਨਿਆ ਜਾਵਾਂ ਔਰ ਆਪਣੀ ਪਹਿਚਾਨ ਵਾਸਤੇ ਦੁਨੀਆ ਬਣਾਈ ਔਰ ਫਿਰ ਆਪਣੀ ਪਹਿਚਾਨ ਵਾਸਤੇ ਐਸੀ ਸ਼ਖਸੀਅਤ ਬਣਾਈਆਂ ਜਿਨ੍ਹਾਂ ਦੇ ਜ਼ਰੀਏ ਆਪਣਾ ਪੈਗਾਮ ਜਾਂ ਆਪਣੀ ਸ਼ਨਾਖਤ ਦੀ ਗੱਲ ਅੱਗੇ ਕੀਤੀ। ਉਸੇ ਦੌਰਾਨ ਹੀ ਜਦੋਂ ਰੱਬ ਸੋਹਣੇ ਨੂੰ ਖਿਆਲ ਆਇਆ ਕਿ ਮੈਂ ਪਹਿਚਾਨਿਆ ਜਾਵਾਂ ਔਰ ਇਨਸਾਨ ਨੂੰ ਬਣਾਵਾਂ, ਫਿਰ ਜਿਹੜਾ ਇਬਲੀਸ ਸੀ ਉਹਨੂੰ ਖਿਆਲ ਆਇਆ ਕਿ ਮੈਨੂੰ ਤੇ ਇਸੇ ਹਸਤੀ ਨੇ ਇਹ ਫਰਮਾਇਆ ਸੀ ਕਿ ਮੇਰੇ ਤੋਂ ਇਲਾਵਾ ਕਿਸੇ ਨੂੰ ਸਜਦਾ ਨਹੀਂ ਕਰਨਾ, ਤੇ ਉਹ ਖਿਆਲ ਵੀ ਉਹਦਾ ਬੜਾ ਮਜ਼ਬੂਤ ਸੀ। ਉਸ ਖਿਆਲ ਤੇ ਸ਼ੈਤਾਨ ਬਣ ਗਿਆ। ਇਬਲੀਸ ਇਸ ਖਿਆਲ ਤੇ ਟਿਕ ਗਿਆ ਕਿ ਮੈਨੂੰ ਤੇ ਇਹ ਫਰਮਾਇਆ ਗਿਆ ਕਿ ਮੇਰੇ ਤੋਂ ਇਲਾਵਾ ਕਿਸੇ ਨੂੰ ਸਜਦਾ ਨਹੀਂ ਕਰਨਾ। ਫਿਰ ਜਦੋਂ ਜ਼ਮੀਨ ਤੇ ਬਹੁਤ ਸਾਰੇ ਫਸਾਦਾਤ ਖਿਆਲਾਂ ਦੀ ਵਜ੍ਹਾ ਤੋਂ ਹੋਏ, ਬਹੁਤ ਸਾਰੀਆਂ ਅਛਾਈਆਂ ਖਿਆਲਾਂ ਦੀ ਵਜ੍ਹਾ ਤੋਂ ਹੋਈਆਂ, ਬਹੁਤ ਸਾਰੀਆਂ ਜੰਗਾਂ ਖਿਆਲਾਂ ਦੀਆਂ ਵਜ੍ਹਾ ਤੋਂ ਹੋਈਆਂ ਕਿ ਖਿਆਲ ਜਦੋਂ ਆਉਂਦਾ ਹੈ ਔਰ ਖਿਆਲ ਅਵਤਾਰ ਵੀ ਹੁੰਦਾ ਹੈ, ਖਿਆਲ ਇਲਹਾਮ ਵੀ ਹੁੰਦਾ ਹੈ, ਖਿਆਲ ਰੱਬ ਵੀ ਹੁੰਦਾ ਹੈ, ਖਿਆਲ ਸਕੂਨ ਵੀ ਹੁੰਦਾ ਹੈ ਔਰ ਖਿਆਲ ਹੀ ਬੇਸਕੂਨੀ ਵੀ ਹੁੰਦੀ ਹੈ, ਖਿਆਲ ਹੁਸਨ ਵੀ ਹੁੰਦਾ ਹੈ ਔਰ ਖਿਆਲ ਬਦਸੂਰਤ ਵੀ ਹੁੰਦਾ ਹੈ। तमाम तर ख्यालात का जो मजमूआ असीं करने हैं तो वह फिर एक ज़ात दे विच एक जुज़ बन जाता है। जिवें कि इंसान की जिहड़ी बॉडी है, इंसान का जिहड़ा जिस्म है, इंसान ज़हन के मुताबिक उहदे विच तमाम चीज़ां जो मौजूद ने, हवासे खमसा मौजूद ने, तो बहुत सारे ख्यालात का मजमूआ है। जदों असीं कहने कि रब ने सानू अपना नायब बना के जमीन पर भेजा और नायब मुकर्रर किया है, तो नायब के कोल तमाम तर इख्तियारात जिहड़े ने वो ख्याल के जरिए आते हैं। वो बहुत अच्छा हो, बहुत बुरा हो। बहुत सारे साइंसदान को ख्याल आया कि यह मर्ज है, क्यों ना इहदे खिलाफ जिहाद किया जाए, जंग की जाए, और उस मर्ज के खिलाफ उन्होंने कुछ मेडिसिन ईजाद की। हवाई जहाज उड़ान वाले ख्याल आया कि क्या असीं हवा च उड़ सकते हैं। इस ख्याल ने हवा च परवाज कराई। ख्याल आया कि की असीं चंद ते जा सकते हैं, इस ख्याल ने ही चंद ते पहुंचाया। ख्याल की परवाज ही तुहानूं बहुत बुलंदियां ते ले जांदी है और ख्याल ही तुहानूं पस्तियां विच भी लै जांदा है। बुनियादी तौर पर इंसान दा मजमूआ, इंसान दा होना एक ख्याल है। जन्नत एक ख्याल है, दोज़ख एक ख्याल है, सुख एक ख्याल है तो दुख एक ख्याल है। सलामत रहो, आबाद रहो। अगर कोई गल मेरे वालों माड़ी भैड़ी बुरी लगी हो, हाथ जोड़ के माफ़ी, और जे कोई चंगी गल हुई है तो मेरे प्यारे कॉलर्स वालों, मेरे सुनने वाले वालों हुई है, तो बहुत सारिया मुहब्बतां, बहुत सारा प्यार तुहाडे वास्ते। इस गल दे नाल कि सावा कीती वफा रहेगा साथ तुहाडा ते मेरा। आउंदी मुलाकात तिकर कहे हुसैन फकीर ने माना, सूहे साडे कपड़े, प्यार प्रीत स्नेहा साडा जितों तिकर अपड़े। रब रखा।